ਕੱਚੇ ਮੁਲਾਜ਼ਮਾਂ ਦੀ ਚੋਣਾਂ ਤੋਂ ਪਹਿਲਾਂ ਥਾਂ-ਥਾਂ ਧਰਨੇ ਲੱਗਦੇ ਸੀ। ਹਾਲਾਂਕਿ ਇਹ ਦੌਰ ਤਾਂ ਹੁਣ ਵੀ ਜਾਰੀ ਹੈ, ਪਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਹੁਣ ਰਾਹ ਪੱਧਰਾ ਹੋ ਗਿਆ ਜੀ। ਹਾਂਜੀ, ਤੁਸੀਂ ਦੇਖਿਆ ਹੋਣਾ ਜਦੋਂ ਇਹ ਸਰਕਾਰ 'ਚ ਆਏ ਸੀ ਤਾਂ ਉਸ ਵੇਲੇ ਹੀ ਇਹਨਾਂ ਨੇ ਨਾਲ ਦੀ ਨਾਲ ਇਹ ਕੰਮ ਸ਼ੁਰੂ ਕਰ ਦਿੱਤਾ ਸੀਗਾ। ਤੇ ਹਾਲਾਂਕਿ ਉਹ ਗਿਣਤੀ ਕਿੰਨੀ ਹੈ ਉਹ ਹਾਲੇ ਤੱਕ ਸਪਸ਼ਟ ਨਹੀਂ ਹੈ ਕਿ ਟੋਟਲ ਕਿੰਨੇ ਮੁਲਾਜ਼ਮ ਜਿਹੜੇ ਆ ਉਹ ਪੱਕੇ ਹੋਣਗੇ, ਪਰ ਇਹਨਾਂ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਬ ਕਮੇਟੀ ਬਣਾਈ ਸੀਗੀ ਸਾਰੀ, ਫਿਰ ਪਾਲਿਸੀ ਡਰਾਫਟ ਕੀਤੀ। ਪਹਿਲਾਂ ਤਾਂ ਪਾਲਿਸੀ ਬਣ ਨਹੀਂ ਸੀ ਰਹੀ ਕਿਉਂਕਿ ਇੱਕ ਨਾ ਸੁਪਰੀਮ ਕੋਰਟ ਦਾ ਲੈਂਡਮਾਰਕ ਜੱਜਮੈਂਟ ਹੈ ਇਸ ਮਾਮਲੇ 'ਚ। ਉਹ ਲੈਂਡਮਾਰਕ ਜੱਜਮੈਂਟ ਕੀ ਹੈ ਮੈਂ ਤੁਹਾਨੂੰ ਦੱਸ ਦੇਣਾ। ਜੋ ਇਹਨਾਂ ਦਾ ਅੱਜ ਫਾਈਨਲ ਹੋਇਆ ਸਾਰਾ ਪਾਲਿਸੀ ਜਿਹੜੀ ਲਿਆਂਦੀ ਹੈ ਕਿ ਐਡਹੌਕ ਠੇਕਾ ਆਧਾਰਿਤ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਡੇਲੀ ਬੇਸ ਵਾਲੇ ਵਰਕ ਚਾਰਜ ਤੇ ਅਸਥਾਈ ਤੌਰ ਤੇ ਜਿਹੜੇ ਕੰਮ ਕਰਦੇ ਕਰਮਚਾਰੀ ਹੈ ਉਹਨਾਂ ਨੂੰ ਸਥਾਈ ਪੱਕੇ ਕਰਨ ਵਾਸਤੇ ਯਾਨੀ ਫੈਸਲਾ ਲਿਆ। ਤੇ ਇਹਦੇ ਵਿੱਚ ਨਵੀਂ ਪਾਲਿਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਤਾਂ ਇਹਦੇ 'ਚ 10 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ ਕਰਮਚਾਰੀਆਂ ਨੂੰ ਕਹਿੰਦੇ ਪੱਕਾ ਕੀਤਾ ਜਾਊਗਾ। ਤੇ ਪਾਲਿਸੀ ਅਨੁਸਾਰ ਅੱਗੇ ਕਿਹਾ ਜਾ ਰਿਹਾ ਕਿ ਕਰਮਚਾਰੀ ਨੂੰ ਪੱਕਿਆਂ ਹੋਣ ਲਈ ਸਰਵਿਸ ਰੂਲ ਦੇ ਅਨੁਸਾਰ ਇੱਕ ਤਾਂ ਜਿਹੜੀ ਸਿੱਖਿਆ ਯੋਗਤਾ ਪੋਸਟ ਤੇ ਜਿਹੜਾ ਤਜਰਬਾ ਇਹ ਇਤਿਆਦਿਕ ਸ਼ਰਤਾਂ ਜਿਹੜੀਆਂ ਨੇ ਉਹ ਪੂਰੀਆਂ ਕਰਨੀਆਂ ਪੈਣਗੀਆਂ। ਤਾਂ ਬਸ ਇਹੀ ਉਹ ਜੱਜਮੈਂਟ ਦੇ ਵਿੱਚ ਆ ਜਾਂਦਾ ਹੈ ਜਿਹਦਾ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਉਸ ਲੈਂਡਮਾਰਕ ਜੱਜਮੈਂਟ ਤੋਂ ਤੁਸੀਂ ਲਾਂਭੇ ਨਹੀਂ ਹੋ ਸਕਦੇ ਕਿਉਂਕਿ ਉਹਦੇ 'ਚ ਸਾਫ਼ ਹੈ ਕਿ ਇੱਕ ਤਾਂ ਜਿਹੜੀ ਪੋਸਟ ਹੈ ਉਹ ਸੈਂਕਸ਼ਨ ਹੋਣੀ ਚਾਹੀਦੀ ਆ ਤੇ ਜਿਹੜੀ ਭਰਤੀ ਆ ਚਾਹੇ ਉਹ ਕੱਚੇ ਆ ਮੁਲਾਜ਼ਮ ਤਾਂ ਉਹ ਬਿਲਕੁਲ ਉਸੇ ਯੋਗਤਾ ਤੇ ਹੋਣੀ ਚਾਹੀਦੀ ਹੈ ਜੋ ਯੋਗਤਾ ਪੱਕਿਆਂ ਦੀ ਹੁੰਦੀ ਹੈ। ਤਾਂ ਇਸ ਕਰਕੇ ਉਹਦੇ ਤੋਂ ਬਾਹਰ ਨਹੀਂ ਸੀ ਜਾ ਸਕਦੇ। ਤਾਂ ਜੇ ਉਹਦੇ ਤੋਂ ਬਾਹਰ ਜਾਂਦੇ ਸਨ ਤਾਂ ਫਿਰ ਉਧਰੋਂ ਕਾਨੂੰਨੀ ਤੌਰ ਤੇ ਪਚੜਾ ਸੀ, ਜੇ ਨਹੀਂ ਜਾਂਦੇ ਸੀਗੇ ਤਾਂ ਫਿਰ ਮਸਲਾ ਜਿਹੜਾ ਉਹ ਕਹਿ ਲਓ ਕਿ ਥੋੜਾ ਜਿਹਾ ਕਰਮਚਾਰੀਆਂ ਨੂੰ ਵੀ ਪਾਸੇ ਥੋੜਾ ਜਿਹਾ ਕਸਾਰਾ ਲੱਗਦਾ ਸੀ ਕਈਆਂ ਨੂੰ। ਤਾਂ ਹੁਣ ਇਹਦੇ 'ਚ ਇੱਕ ਸ਼ਰਤ ਇਹ ਆ ਗਈ ਕਿ 10 ਸਾਲ ਘੱਟੋ ਘੱਟ ਮਤਲਬ ਕਿ 10 ਸਾਲ ਦੀ ਜਿਹੜੀ ਸਰਵਿਸ ਆ ਉਹ ਹੋਣੀ ਚਾਹੀਦੀ ਹੈ। ਤਾਂ ਉਹਦੇ 'ਚ ਸਾਫ਼ ਆ ਕਿ ਸਾਰੇ ਤਾਂ ਨਹੀਂ ਆ ਪਾਣਗੇ, ਸਾਫ਼ ਹੈ ਕਿ ਸਾਰਿਆਂ ਦੀ ਸਰਵਿਸ ਦਾ ਤਜਰਬਾ ਜਾਂ ਸਰਵਿਸ ਦਾ ਪੀਰੀਅਡ ਜਿਹੜਾ 10 ਸਾਲ ਦਾ ਨਹੀਂ ਹੋਏਗਾ। ਸੋ ਇਸ ਕਰਕੇ ਬਹੁਤ ਸਾਰੇ ਤਾਂ ਆ ਜਾਣਗੇ ਪਰ ਬਹੁਤ ਸਾਰੇ ਐਸੇ ਵੀ ਹੋਣਗੇ ਜਿਹੜੇ ਬਾਹਰ ਰਹਿ ਜਾਣਗੇ। ਤਾਂ ਖੈਰ ਰੈਗੂਲਰ ਕੈਡਰ ਦਾ ਹਿੱਸਾ ਨਹੀਂ ਹੋਣਗੇ ਕਰਮਚਾਰੀ, ਮਤਲਬ ਕਿ ਇਹਨਾਂ ਦੇ ਵਾਸਤੇ ਅਲੱਗ ਤੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜਾ ਸਰਵਿਸ ਰੂਲ ਦੇ ਅਨੁਸਾਰ ਜਿਹੜੇ ਆ ਉਹ ਰੈਗੂਲਰ ਕੈਡਰ ਦਾ ਨਹੀਂ ਹੋਏਗਾ ਪਰ ਇੱਕ ਵੱਖਰਾ ਕੈਡਰ ਜਿਹੜਾ ਉਹ ਬਣਾ ਦਿੱਤਾ ਜਾਏਗਾ। ਤਾਂ ਇਹ ਇੱਕ ਤਰ੍ਹਾਂ ਦੀ ਕਹਿ ਲਓ ਕਿ ਇਸ ਵੇਲੇ ਦੀ ਜਿਹੜੀ ਹੈ ਪਾਲਿਸੀ ਨਵੀਂ ਇਹਨਾਂ ਨੇ ਇੰਟਰੋਡਿਊਸ ਕੀਤੀ ਆ। ਹੁਣ ਇਹਦੇ 'ਚ ਕਿੰਨੀ ਗਿਣਤੀ ਹੁੰਦੀ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਇਹਦੇ ਤੇ ਹਮੇਸ਼ਾ ਇੱਕ ਦੁਵਿਧਾ ਬਣੀ ਰਹੀ ਹੈ ਕਿ ਕਿੰਨੀ ਗਿਣਤੀ ਹੋਏਗੀ ਜਿਹੜੇ ਕੱਚੇ ਤੋਂ ਪੱਕੇ ਮੁਲਾਜ਼ਮ ਹੋਣਗੇ। ਹਾਲੇ ਉਹਦਾ ਫਿਗਰ ਪੱਕਾ ਕੋਈ ਐਗਜ਼ੈਕਟ ਆਪਾਂ ਦੱਸ ਨਹੀਂ ਸਕਦੇ। ਜੀ ਸੋ ਦੇਖਦੇ ਹਾਂ ਕੀ ਬਣਦਾ, ਕਿੰਨੇ ਕੁ ਪੱਕੇ ਹੁੰਦੇ ਨੇ। ਸੋ ਇਸ ਤੋਂ ਬਾਅਦ ਆਪਾਂ ਹੁਣ ਅੱਗੇ ਤੁਰੀਏ। ਵਿਜੀਲੈਂਸ ਦੇ ਕੋਲ ਚੰਗਾ ਰੱਛ ਪਿਆ ਹੋਇਆ ਕੇਸਾਂ ਦਾ, ਆਏ ਦਿਨ ਕਿਸੇ ਨਾ ਕਿਸੇ ਲੀਡਰ ਦੀ ਫਾਈਲ ਖੁੱਲੀ ਜਾਂਦੀ ਆ। ਸੋ ਹੁਣ ਆਪਣਾ ਕੇਡਰ ਬਣਾਉਣ ਤੁਰੀ ਹੋਈ ਆ ਜੀ ਵਿਜੀਲੈਂਸ, ਕਦੋਂ ਤੱਕ ਬਣ ਜੂ? ਪਹਿਲਾਂ ਵੀ ਇੱਕ ਇਦਾਂ ਦੀ ਮੰਗ ਉੱਠੀ ਸੀ ਸ਼ਾਇਦ ਪਿੱਛੇ ਜਿਹੇ। ਬਿਲਕੁਲ ਇਹਨਾਂ ਦਾ ਤਾਂ ਕੰਮ ਬਿਜ਼ੀ ਚੱਲ ਰਿਹਾ, ਜਿਵੇਂ ਕਿਸੇ ਸਮੇਂ ਬਲਕਾਰ ਅਣਖੀਲੇ ਕੋਲ